मेरे सजनों बेलियो ते बुजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है कूंजां। इस दास्तान दी फरमाइश करदे ने रुद्रपुर तो महबूब खान, बहावल नगर तो अल्लाह दिता वट्टू, आबद अली, साजिद अली, मिठा टवाणा खशाब तो यासर रहमान, रावी रियान तो तारक अली मुगल, मोहम्मद यूनस गुजरातिया न्याजी अड्डा लाहौर तो, रहीम यार खां तो बाबा अल्लाह रखा, लोधरा बहावलपुर तो मोहम्मद तारक, कोटला कलां चक नंबर 43 तो जावेद इकबाल, सियालकोट तो मास्टर नवाज चौहान, चढ़दे पंजाब जलालाबाद तो हरपाल कंबोज, डॉक्टर गुरचरण, बिट्टू लहरी, यमुना नगर हरियाणा इंडिया तो अशवानी चौधरी। ते मेरे सजनों, हुण आउने आ असीं अपनी अज दी दास्तान वल्ले। ਕਿਸੇ ਮੁਲਕ ਤੇ ਇੱਕ ਬਾਦਸ਼ਾਹ ਹਕੂਮਤ ਕਰਦਾ ਸੀ। ਬਾਦਸ਼ਾਹਾਂ ਦੇ ਸ਼ੌਕ ਵੀ ਵੱਖਰੇ ਹੁੰਦੇ ਨੇ। ਉਹ ਅਕਲਮੰਦ ਹੋਣ ਦੇ ਨਾਲ ਜ਼ਿੱਦੀ ਵੀ ਹੁੰਦੇ ਨੇ ਤੇ ਬੜੀਆਂ ਬੇਵਕੂਫੀ ਦੀਆਂ ਗੱਲਾਂ ਵੀ ਕਰ ਜਾਂਦੇ ਨੇ। ਜਿਹੜੀ ਗੱਲ ਤੇ ਸੂਈ ਅੜ ਜਾਂਦੀ ਏ ਉਹਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਨੇ। ਇੱਕ ਦਿਨ ਬਾਦਸ਼ਾਹ ਖੁੱਲੀ ਕਚਹਿਰੀ ਲਾ ਕੇ ਬੈਠਾ ਸੀ ਤੇ ਉੱਤੋਂ ਕੂੰਜਾਂ ਚਾਂ ਕਰਦੀਆਂ ਲੰਘੀਆਂ। ਬਾਦਸ਼ਾਹ ਆਪਣੇ ਵਜ਼ੀਰੇ ਖਾਸ ਨੂੰ ਪੁੱਛਣ ਲੱਗਾ, ਤੂੰ ਮੇਰੇ ਦਰਬਾਰ ਦਾ ਸਭ ਤੋਂ ਅਕਲਮੰਦ ਤੇ ਗਿਆਨੀ ਵਜ਼ੀਰ ਏ, ਇਹ ਦੱਸ ਇਹ ਕੂੰਜਾਂ ਜਾਂਦੀਆਂ ਕੀ ਕਹਿੰਦੀਆਂ ਨੇ। ਵਜ਼ੀਰ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਉਹਨਾਂ ਦੀ ਆਵਾਜ਼ ਤੁਸਾਂ ਵੀ ਸੁਣੀਏ ਤੇ ਸਾਰਿਆਂ ਦਰਬਾਰੀਆਂ ਵੀ ਸੁਣੀਏ। ਕਿਸੇ ਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਆਈ ਤੇ ਭਲਾ ਮੈਂ ਕੀ ਦੱਸ ਸਕਣਾ ਵਾਂ, ਇਹ ਪੱਖੂ ਆਪਣੀ ਬੋਲੀ ਵਿੱਚ ਕੀ ਕਹਿੰਦੇ ਨੇ। ਮੈਂ ਤੇ ਪੱਖੂਆਂ ਦੀ ਬੋਲੀ ਨਹੀਂ ਜਾਣਦਾ। ਬਾਦਸ਼ਾਹ ਕਹਿਣ ਲੱਗਾ, ਜੇ ਤੂੰ ਇਹ ਨਹੀਂ ਜਾਣਦਾ ਤੇ ਤੂੰ ਕਾਹਦੀ ਤਨਖਾਹ ਲੈਣਾ ਹੈ? ਏਡਾ ਵੱਡਾ ਮੈਂ ਤੈਨੂੰ ਉਹਦਾ ਦਿੱਤਾ ਹੈ, ਐਵੇਂ ਮੇਰੀ ਹਕੂਮਤ ਤੇ ਭਾਰ ਬਣਿਆ ਹੈ। ਤੈਨੂੰ ਮੈਂ 10 ਦਿਨਾਂ ਦੀ ਮੋਹਲਤ ਦੇਣਾ। ਜੇ ਤੂੰ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਦਾ ਮਤਲਬ ਦੱਸ ਦਿੱਤਾ ਤੇ ਠੀਕ ਹੈ, ਨਹੀਂ ਤੇ ਮੈਂ ਤੈਨੂੰ ਫਾਂਸੀ ਲਾ ਦਿਆਂਗਾ। ਵਜ਼ੀਰ ਬੜਾ ਪਰੇਸ਼ਾਨ ਹੋਇਆ ਤੇ ਉੱਠ ਕੇ ਘਰ ਚਲਾ ਗਿਆ। ਉਹਦੀ ਇੱਕ ਜਵਾਨ ਧੀ ਸੀ। ਜਦੋਂ ਉਹਨੇ ਆਪਣੇ ਬਾਪ ਨੂੰ ਪਰੇਸ਼ਾਨ ਵੇਖਿਆ ਤੇ ਪੁੱਛਣ ਲੱਗੀ, ਅੱਬਾ ਜਾਨ, ਅੱਜ ਤੁਸੀਂ ਬੜੇ ਪਰੇਸ਼ਾਨ ਹੋ, ਕਿਹੜੀ ਗੱਲ ਹੋ ਗਈ ਏ? ਮੈਨੂੰ ਦੱਸੋ, ਹੋ ਸਕਦਾ ਹੈ ਤੁਹਾਡੀ ਪਰੇਸ਼ਾਨੀ ਦਾ ਹੱਲ ਮੇਰੇ ਕੋਲ ਹੋਵੇ। ਉਹ ਧੀ ਨੂੰ ਕੀ ਕਹਿੰਦਾ ਹੈ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ, ਜਿਹਨੂੰ ਅੱਜ ਕੱਲ੍ਹ ਇੰਡੀਆ 'ਚ ਸਾਡੇ ਸਿੱਖ ਭਰਾ ਮਹਾਰਾਜਾ ਸਾਦਕ ਪੱਟੀ ਬਾਗਮੋੜ ਵਾਲਾ ਕਹਿੰਦੇ ਨੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਧੀ ਜੀ ਉਹਨੂੰ ਆਖਣ ਲੱਗੀ, ਬਾਬਲ ਗੱਲ ਦੱਸ ਮੈਨੂੰ, ਤੇਰੀ ਮੁਸ਼ਕਲ ਹੱਲ ਕਰਾਂ ਮੈਂ ਗਮ ਚੋਂ ਕੱਢਾਂ ਤੈਨੂੰ। ਕੀ ਮੈਂ ਧੀਏ ਦੱਸਾਂ ਤੈਨੂੰ ਗੱਲ ਨਹੀਂ ਦੱਸਣ ਵਾਲੀ, ਤੇਰੇ ਕੋਲੋਂ ਹੱਲ ਨਹੀਂ ਹੋਣੀ, ਨਾ ਕਰ ਇਹਦੀ ਕਾਲੀ। ਬਾਦਸ਼ਾਹ ਭੈੜੀ ਬਿੱਡੀ ਪਾਈ ਜਿਹੜੀ ਹੱਲ ਨਹੀਂ ਹੋਣੀ, ਜਾਨੋਂ ਮਾਰ ਦਊਗਾ ਮੈਨੂੰ ਨਾਲ ਵਜ਼ੀਰੀ ਖੋਣੀ। ਜ਼ਿੱਦ ਕੀਤੀ ਜਦ ਧੀ ਨੇ ਉੱਥੇ ਗੱਲ ਵਜ਼ੀਰ ਸੁਣਾਵੇ, 4 ਦਿਨ ਆਏ ਮੈਨੂੰ ਫਾਂਸੀ ਰੋਵੇ ਤੇ ਕਰਲਾਵੇ। ਬੈਠਾ ਸ਼ਾਹ ਕਚਹਿਰੀ ਲਾ ਕੇ, ਬੈਠਾ ਸ਼ਾਹ ਕਚਹਿਰੀ ਲਾ ਕੇ ਲੰਗੀਆਂ ਉੱਤੋਂ ਕੂੰਜਾਂ। ਦੱਸਾਂ ਕਿਹੜੀ ਗੱਲ ਕਰੇਂਦੀਆਂ ਡਾਰ ਬਣਾਈ ਮੂੰਜਾਂ। ਕੀ ਪਤਾ ਉਹ ਕੀ ਸੀ ਕਹਿੰਦੀਆਂ, ਕੀ ਮੈਂ ਦੱਸਾਂ ਉੱਥੇ। ਰੱਬ ਵੀ ਸ਼ਾਹੀ ਦਿੰਦਾ ਉਹਨਾਂ ਜਿਹੜੇ ਹੋਵਣ ਖੋਤੇ। ਕਿਹੜੇ ਬੰਦੇ ਬੋਲੀ ਜਾਣਨ ਪੱਕੂ ਕੀਨੇ ਕਹਿੰਦੇ, ਨਾ ਪਤਾ ਜੀ ਥਾਂ ਟਿਕਾਣਾ ਕਿੱਥੇ ਉਹਨੇ ਰਹਿੰਦੇ। ਆਖਣ ਲੱਗੀ ਧੀ ਜੀ ਉਹਨੂੰ ਵੱਡੀ ਗੱਲ ਏ ਕਿਹੜੀ, ਮੈਂ ਦੱਸਾਂਗੀ ਹੱਲ ਜੀ ਇਹਦਾ ਵਿੱਡੀ ਪਾਈ ਜਿਹੜੀ। ਕਿਉਂ ਤਾਵਲਾ ਹੋਇਆ ਕਹਿੰਦਾ, ਕਿਉਂ ਤਾਵਲਾ ਹੋਇਆ ਕਹਿੰਦਾ, ਦੱਸ ਧੀਏ ਛੇਤੀ। ਕਿਹੜੀਆਂ ਗੱਲਾਂ ਕਰਕੇ ਲੰਘੀਆਂ ਗਈਆਂ ਵਾਲੋਂ ਖੇਤੀ।
ਨੀ ਬਾਬਲ ਕਰ ਤੂੰ ਦਿਲ ਆਪਣੇ ਚੋਂ ਵਹਿਮ ਇਹ ਨੀ ਗੱਲ ਕੋਈ ਵੱਡੀ ਏਡੀ ਕਰਨਾ ਐਡਾ ਸਹਿਮ ਮੇਰੇ ਸੱਜਣੋ ਵਜ਼ੀਰ ਕਹਿਣ ਲੱਗਾ ਧੀਏ ਜੇ ਤੈਨੂੰ ਪਤਾ ਏ ਤੇ ਤੂੰ ਛੇਤੀ ਮੈਨੂੰ ਦੱਸ ਮੇਰਾ ਤੇ ਡਰ ਨਾਲ ਦਿਲ ਡੁੱਬਦਾ ਜਾਂਦਾ ਏ। ਧੀ ਕਹਿਣ ਲੱਗੀ ਬਾਬਲ ਹਜੇ 10 ਦਿਨ ਪਏ ਨੇ ਤੂੰ ਫਿਕਰ ਨਾ ਕਰ ਮੈਂ ਤੈਨੂੰ ਇਹ ਗੱਲ ਆਖਰੀ ਦਿਨ ਦੱਸਾਂਗੀ। ਵਜ਼ੀਰ ਨੇ ਗੱਲ ਤੇ ਮੰਨ ਲਈ ਪਰ ਉਹਦੇ ਅੰਦਰੋਂ ਵਹਿਮ ਨਾ ਗਿਆ ਖਬਰੇ ਜੋ ਧੀ ਦੱਸੇਗੀ ਉਹ ਸਹੀ ਵੀ ਹੋਵੇਗਾ ਕਿ ਨਹੀਂ। ਜਦੋਂ 10ਵਾਂ ਦਿਨ ਆਇਆ ਤੇ ਵਜ਼ੀਰ ਕਹਿਣ ਲੱਗਾ ਧੀਏ ਛੇਤੀ ਦੱਸ ਮੇਰਾ ਤੇ ਦਿਲ ਪਿਆ ਡੁੱਬਦਾ ਏ। ਧੀ ਕਹਿਣ ਲੱਗੀ ਬਾਬਲ ਬਾਦਸ਼ਾਹ ਨੂੰ ਜਾ ਕੇ ਆਖੀ ਤੇਰੀ ਕਚਹਿਰੀ ਲੱਗੀ ਵੇਖ ਕੇ ਕੁੰਜਾਂ ਆਂਦੀਆਂ ਸਨ ਵੇਖੋ ਅਸ਼ਰਫੁਲ ਮਖਲੂਕਾਤ ਜਿਹੜਾ ਵਟਾਂ ਬੰਨੇ ਬਣਾ ਕੇ ਬਾਦਸ਼ਾਹੀਆਂ ਕਰਦੇ ਫਿਰਦੇ ਨੇ ਤੇ ਸਾਡੇ ਵਾਸਤੇ ਤੇ ਕੋਈ ਵਟ ਬੰਨਾ ਨਹੀਂ ਤੇ ਨਾ ਹੀ ਸਾਡੇ ਵਿੱਚ ਕੋਈ ਬਾਦਸ਼ਾਹ ਏ ਤੇ ਨਾ ਕੋਈ ਵਜ਼ੀਰ ਏ ਤੇ ਨਾ ਕੋਈ ਗਰੀਬ ਏ ਨਾ ਕੋਈ ਮਾੜਾ ਏ ਤੇ ਨਾ ਕੋਈ ਤਗੜਾ ਏ। ਅਸੀਂ ਸਾਰੀਆਂ ਇਕੱਠੀਆਂ ਹੀ ਰਹਿੰਦੀਆਂ ਵਾਂ ਤੇ ਇੱਕੋ ਡਾਰ ਉੱਡਣੀਆਂ ਵਾਂ ਤੇ ਇੱਕੋ ਥਾਂ ਤੇ ਜਾ ਕੇ ਚੋਗੇ ਚੁਗਣੀਆਂ ਵਾਂ ਤੇ ਜਿੱਧਰ ਮਰਜ਼ੀ ਉੱਡ ਜਾਣੀਆਂ ਵਾਂ ਸਾਨੂੰ ਕੋਈ ਡੱਕ ਨਹੀਂ ਸਕਦਾ ਇਹ ਬਾਦਸ਼ਾਹ ਵੀ ਨਹੀਂ ਡੱਕ ਸਕਦਾ। ਧੀ ਕੋਲੋਂ ਜਵਾਬ ਸੁਣ ਕੇ ਵਜ਼ੀਰ ਚੋਖਾ ਰਾਜ਼ੀ ਹੋਇਆ ਤੇ ਉਹਨੇ ਕਚਹਿਰੀ ਜਾ ਕੇ ਬਾਦਸ਼ਾਹ ਨੂੰ ਇਹ ਜਵਾਬ ਸੁਣਾਇਆ। ਬਾਦਸ਼ਾਹ ਕੀ ਕਹਿੰਦਾ ਏ ਸਾਦਕ ਪੱਟੀ ਗਾ ਕੇ ਸੁਣਾ ਰਿਹਾ। 10 ਵਜ਼ੀਰਾ ਕਿੰਨੇ ਤੈਨੂੰ 10 ਵਜ਼ੀਰਾ ਕਿੰਨੇ ਤੈਨੂੰ ਵੇ ਜਵਾਬ ਸਹਾਇਆ ਉਸ ਵੇਲੇ ਕਿਉਂ ਨਾ ਤੈਨੂੰ ਵੇ ਜਵਾਬ ਸੀ ਆਇਆ ਆਖਣ ਲੱਗਾ ਕਿਸੇ ਨੇ ਦੱਸਿਆ ਮੈਂ ਸਮਝਿਆ ਆਪੇ ਕੀਤੀ ਜ਼ਰਦੀ ਉੱਤੇ ਸ਼ਾਨੇ ਪੈ ਗਿਆ ਮੈਂ ਸਿਆਪੇ ਆਖਰ ਆਖਣ ਲੱਗਾ ਸ਼ਾਹ ਧੀ ਮੇਰੀ ਨੇ ਦੱਸਿਆ ਬਾਦਸ਼ਾਹ ਬਿਠਾ ਵਿੱਚ ਕਚਹਿਰੀ ਉੱਚੀ ਉੱਚੀ ਹੱਸਿਆ ਇਹਦੀ ਅਕਲ ਦਨਾਈ ਤੇਰੀ ਧੀ ਤੂੰ ਸੱਦ ਲਿਆ ਦਿਲ ਕਰ ਮੈਂ ਕਰ ਲਾਂ ਯਾਰਾ ਉਹਦੇ ਨਾਲ ਵਿਆਹ ਅਕਲ ਦਨਾਈ ਬੀਵੀ ਹੋਵੇ ਅਕਲ ਦਨਾਈ ਬੀਵੀ ਹੋਵੇ ਮੈਨੂੰ ਡਾਡਾ ਚਾ ਗੱਲ ਸੁਣੀ ਜੀ ਸ਼ਾਦੀ ਉਹਨੇ ਘਰ ਨੂੰ ਯਾਰ ਗਿਆ ਫਿਰ ਦਿੱਤਾ ਜੀ ਪਰੇਸ਼ਾਨ ਦੀ ਧੀ ਬਾਬਲ ਨੂੰ ਕਹਿੰਦੀ ਫਿਰ ਨਹੀਂ ਹੱਸਿਆ ਬਾਬਲ ਦੱਸਾਂ ਕਿਹੜੀ ਗੱਲ ਏ ਰਹਿੰਦੀ ਫਿਰ ਨਹੀਂ ਹੱਸਿਆ ਬਾਬਲ ਦੱਸਾਂ ਕਿਹੜੀ ਗੱਲ ਏ ਰਹਿੰਦੀ ਕਹਿੰਦਾ ਧੀ ਵਿਆਹ ਮੇਰੇ ਨਾਲ ਹੱਥਾਂ ਤੇ ਲਾਮੀਦੀ ਮੇਰੀ ਗੈਰਤੀ ਇਹ ਗਲਤੀ ਏ ਦਿਲ ਤੇ ਨਹੀਂ ਹੋ ਸਹਿੰਦੀ ਫਿਕਰ ਕਰਨਾ ਬਾਬਲ ਜਾ ਕੇ ਸ਼ਾਹ ਨੂੰ ਇਹ ਗੱਲ ਕਹਿ ਦੇ ਮੈਂ ਕਰਾਂਗੀ ਸ਼ਾਦੀ ਮੈਨੂੰ ਲਹਿੰਗਾ ਇੱਕ ਤੂੰ ਲੈ ਦੇ ਮੇਰੇ ਸੱਜਣੋਂ ਵਜ਼ੀਰ ਬਾਦਸ਼ਾਹ ਨੂੰ ਜਾ ਕੇ ਕਹਿਣ ਲੱਗਾ ਮੇਰੀ ਧੀ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਏ। ਬਾਦਸ਼ਾਹ ਬੜਾ ਖੁਸ਼ ਹੋਇਆ ਮਹਿਲ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਬਾਦਸ਼ਾਹ ਨੇ ਵਜ਼ੀਰ ਦੀ ਧੀ ਨਾਲ ਵਿਆਹ ਕਰ ਲਿਆ। ਰਾਣੀ ਨੂੰ ਇੱਕ ਮਹਿਲ ਬਣਾ ਕੇ ਦਿੱਤਾ ਗਿਆ ਜਿੱਥੇ ਉਹਦੀ ਖਿਦਮਤ ਲਈ ਕਈ ਗੋਲੀਆਂ ਨਾਲ ਦਿੱਤੀਆਂ ਪਰ ਮਲਕਾ ਦੇ ਦਿਲ ਵਿੱਚ ਬੜਾ ਰੰਜ ਸੀ ਪਈ ਇਹ ਜ਼ਾਲਮ ਕੂੰਜਾਂ ਦੀ ਖਾਤਰ ਮੇਰੇ ਬਾਪ ਨੂੰ ਫਾਂਸੀ ਲਾਉਣ ਲੱਗਾ ਸੀ ਇਹਦਾ ਬਦਲਾ ਮੈਂ ਜ਼ਰੂਰ ਲਵਾਂਗੀ। ਇਸ ਤੋਂ ਅੱਗੇ ਦੀ ਕਹਾਣੀ ਤੁਹਾਨੂੰ ਸੁਣਾ ਰਹੇ ਨੇ ਗਾ ਕੇ ਸਾਦਕ ਪੱਟੀ ਬਾਗ ਮੋੜ ਵਾਲੇ। ਇੱਕ ਦਿਨ ਮਹਿਲਾ ਉਤੋਂ ਡਿੱਠਾ ਇੱਕ ਦਿਨ ਮਹਿਲਾ ਉਤੋਂ ਡਿੱਠਾ ਇੱਕ ਸਦਾਗਰ ਆਇਆ ਗੋਲੀ ਉਹਨੇ ਘੱਲ ਕੇ ਉਹਨੂੰ ਮਹਿਲਾ ਵਿੱਚ ਬੁਲਾਇਆ ਆਖਣ ਲੱਗੀ ਮੈਂ ਹਾਰਾਨੀ ਕਰ ਮੇਰੇ ਨਾਲ ਸ਼ਾਦੀ ਕਰਨੀ ਸ਼ਾਹ ਦੇ ਘਰ ਦੀ ਸਜਣਾ ਮੈਂ ਤੇ ਹੈ ਬਰਬਾਦੀ
ਮੈਂ ਨਹੀਂ ਕਰਨੀ ਸ਼ਾਦੀ ਮਲਕਾ ਬਾਦਸ਼ਾਹ ਤੋਂ ਮਰਵਾ ਮੈਂ ਆ ਰਹੀ ਮੁਸਾਫਰ ਨਾ ਤੂੰ ਵਿੱਚ ਸਿਆਪੇ ਪਾ ਆਖਣ ਲੱਗੀ ਕੁਝ ਨਹੀਂ ਹੁੰਦਾ ਗੱਲ ਤੂੰ ਮੰਨ ਲੈ ਮੇਰੀ ਨਾਲ ਤੇਰੇ ਮੈਂ ਜਾਵਾਂ ਇਥੋਂ ਬਣ ਕੇ ਵਹੁਟੀ ਤੇਰੀ ਆਖਣ ਲੱਗੀ ਬਾਦਸ਼ਾਹ ਦੇ ਆਖਣ ਲੱਗੀ ਬਾਦਸ਼ਾਹ ਕੋਲ ਜਾ ਕੇ ਗੱਲ ਸੁਣਾ ਕਰਨੀ ਏ ਮੈਂ ਦਾਵਤ ਤੇਰੀ ਉਹਨੂੰ ਤੂੰ ਮਨਾ ਅਗਲੀ ਗੱਲ ਦੱਸਾਂਗੀ ਤੈਨੂੰ ਇੰਨਾ ਕੰਮ ਤੂੰ ਕਰ ਦੇ ਜਾ ਉਥੋਂ ਦਰਬਾਰ ਦੇ ਅੰਦਰ ਉਹ ਤਾਂ ਡਰਦੇ ਡਰਦੇ ਮੇਰੇ ਸੱਜਣੋ ਉਹ ਦਰਬਾਰ ਵਿੱਚ ਜਾ ਕੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਇੱਕ ਸੌਦਾਗਰ ਹਾਂ ਤੇ ਦੂਜੀ ਬਾਦਸ਼ਾਹੀ ਵਿੱਚੋਂ ਤੇਰੀ ਬਾਦਸ਼ਾਹੀ ਵਿੱਚ ਆਇਆ ਵਾਂ ਹੱਕ ਤੇ ਤੇਰਾ ਸੀ ਮੇਰੀ ਮਹਿਮਾਨ ਨਵਾਜ਼ੀ ਕਰਦਾ ਚਲੋ ਕੋਈ ਗੱਲ ਨਹੀਂ ਮੈਂ ਤੇਰੀ ਦਾਵਤ ਕਰਨਾ ਵਾਂ ਤੂੰ ਮੇਰੀ ਦਾਵਤ ਕਬੂਲ ਕਰ ਲੈ ਇੰਜ ਮੇਰੀ ਤੇਰੇ ਸ਼ਹਿਰ ਵਿੱਚ ਬੱਲੇ ਬੱਲੇ ਹੋ ਜਾਵੇਗੀ ਬਾਦਸ਼ਾਹ ਇਸ ਗੱਲ ਤੇ ਰਾਜ਼ੀ ਹੋ ਗਿਆ ਜਦੋਂ ਉਹ ਮਲਕਾ ਕੋਲ ਆਇਆ ਤੇ ਮਲਕਾ ਕਹਿਣ ਲੱਗੀ ਤੂੰ ਆਪਣੇ ਖੈਮੇ ਮੇਰੇ ਮਹਿਲਾਂ ਦੇ ਪਿੱਛੇ ਲਾ ਦੇ ਜਦੋਂ ਉਹਨੇ ਖੈਮੇ ਮਲਕਾ ਦੇ ਮਹਿਲਾਂ ਦੇ ਪਿੱਛੇ ਲਵਾ ਦਿੱਤੇ ਤੇ ਮਲਕਾ ਨੇ ਵਿੱਚੋਂ ਦੀ ਇੱਕ ਸੁਰੰਗ ਕਢਵਾਈ ਜਿਹੜੀ ਉਹਦੇ ਖੈਮੇ ਵਿੱਚ ਜਾ ਕੇ ਨਿਕਲਦੀ ਸੀ ਜਦੋਂ ਦਾਵਤ ਦਾ ਵੇਲਾ ਆਇਆ ਬਾਦਸ਼ਾਹ ਸੌਦਾਗਰ ਦੇ ਖੈਮਿਆਂ ਵਿੱਚ ਗਿਆ ਤੇ ਮਲਕਾ ਉਹਦੇ ਤੋਂ ਪਹਿਲਾਂ ਹੀ ਸੁਰੰਗ ਰਾਹੀਂ ਉੱਥੇ ਅਪੜ ਗਈ ਜਦੋਂ ਉਹਨੇ ਮਲਕਾ ਨੂੰ ਵੇਖਿਆ ਤੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਮਲਕਾ ਤੂੰ ਸੌਦਾਗਰ ਕਹਿਣ ਲੱਗਾ ਕਿਹੜੀ ਮਲਕਾ ਇਹ ਤੇ ਮੇਰੀ ਬੀਵੀ ਏ ਬਾਦਸ਼ਾਹ ਹੂਬਹੂ ਮਲਕਾ ਵੇਖ ਕੇ ਛੇਤੀ ਨਾਲ ਮਲਕਾ ਦੇ ਮਹਿਲ ਗਿਆ ਤੇ ਮਲਕਾ ਉਹਦੇ ਤੋਂ ਪਹਿਲਾਂ ਉੱਥੇ ਅਪੜ ਗਈ ਸੀ ਜਦੋਂ ਉਹਨੇ ਮਲਕਾ ਨੂੰ ਆਪਣੇ ਮਹਿਲ ਵਿੱਚ ਬੈਠੀ ਵੇਖਿਆ ਤੇ ਫਿਰ ਛੇਤੀ ਨਾਲ ਖੈਮਿਆਂ ਵਿੱਚ ਗਿਆ ਤੇ ਮਲਕਾ ਪਹਿਲਾਂ ਹੀ ਉੱਥੇ ਜਾ ਕੇ ਬੈਠੀ ਸੀ ਫਿਰ ਦੁਬਾਰਾ ਮਹਿਲਾਂ ਵਿੱਚ ਆਇਆ ਤੇ ਮਲਕਾ ਪੁੱਛਣ ਲੱਗੀ ਬਾਦਸ਼ਾਹ ਸਲਾਮਤ ਕੀ ਗੱਲ ਏ ਅੱਜ ਤੁਸੀਂ ਕਦੀ ਆਉਂਦੇ ਹੋ ਤੇ ਕਦੀ ਜਾਂਦੇ ਹੋ ਕਾਦੀ ਪਰੇਸ਼ਾਨੀ ਏ ਕਹਿਣ ਲੱਗਾ ਬਿਲਕੁਲ ਹੂਬਹੂ ਤੇਰੀ ਸ਼ਕਲ ਦੀ ਸੌਦਾਗਰ ਦੀ ਬੀਵੀ ਏ ਮਲਕਾ ਕਹਿਣ ਲੱਗੀ ਅਸੀਂ ਦੋ ਜੁੜਵਾਂ ਭੈਣਾਂ ਵਾਂ ਇੱਕ ਸੌਦਾਗਰ ਨਾਲ ਵਿਆਹੀ ਗਈ ਤੇ ਮੈਂ ਤੇਰੇ ਨਾਲ ਵਿਆਹੀ ਗਈ ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਆਖਣ ਲੱਗਾ ਯਾਰੋ ਆਕੇ ਆਖਣ ਲੱਗਾ ਯਾਰਾ ਮਾਸਟਰੀ ਤੂੰ ਮੈਨੂੰ ਤੂੰ ਤੇ ਮੇਰਾ ਸਾਧੂ ਬਣਿਆ ਨਹੀਂ ਪਛਾਣਿਆ ਤੈਨੂੰ ਜੇ ਮੁਲੂ ਮੈਂ ਹੁੰਦਾ ਮੈਨੂੰ ਦਾਵਤ ਕਰਦਾ ਤੇਰੀ ਤੂੰ ਏ ਸਾਲੀ ਨਾਲ ਵਿਆਹਿਆ ਦੱਸਿਆ ਮਲਕਾ ਮੇਰੀ ਬਾਦਸ਼ਾਹ ਖਾਦੀ ਦਾਵਤ ਉੱਥੇ ਲੱਗਾ ਜੀ ਉਹ ਕਹਿਣ ਮਾਫ ਕਰੀ ਤੂੰ ਭੈਣਾ ਮੈਨੂੰ ਮਲਕਾ ਦੀਏ ਭੈਣ ਉੱਥੇ ਯਾਰ ਨਿਕਾਸੀ ਟੁੱਟਾ ਭੈਣ ਬਣੀ ਜੀ ਉਹਦੀ ਕੀਤੀ ਸ਼ਾਦੀ ਨਾਲ ਸੌਦਾਗਰ ਬੀਵੀ ਬਣ ਗਈ ਉਹਦੀ ਕੀਤੀ ਸ਼ਾਦੀ ਨਾਲ ਸੌਦਾਗਰ ਬੀਵੀ ਬਣ ਗਈ ਉਹਦੀ ਮੇਰੇ ਸੱਜਣੋਂ ਬੇਲੀਓ ਤੇ ਬਜ਼ੁਰਗੋ ਜਦੋਂ ਸੌਦਾਗਰ ਜਾਣ ਲੱਗਾ ਤੇ ਬਾਦਸ਼ਾਹ ਕਹਿਣ ਲੱਗਾ ਮੈਂ ਤੁਹਾਡੀ ਖਿਦਮਤ ਨਹੀਂ ਕਰ ਸਕਿਆ ਮੰਗੋ ਜੋ ਕੁਝ ਮੰਗਣਾ ਹੈ ਮਲਕਾ ਝੱਟ ਬੋਲੀ ਬਾਦਸ਼ਾਹ ਤੂੰ ਮੇਰਾ ਭਾਈ ਏ ਤੇਰੇ ਕੋਲੋਂ ਕੀ ਲੈਣਾ ਬਾਦਸ਼ਾਹ ਕਹਿਣ ਲੱਗਾ ਮੈਂ ਸ਼ਰਮਿੰਦਾ ਹਾਂ ਤੁਹਾਡੀ ਦਾਵਤ ਨਹੀਂ ਕੀਤੀ ਹੁਣ ਮੈਂ ਕੋਈ ਤੋਹਫਾ ਦੇਣਾ ਚਾਹੁੰਦਾ ਵਾਂ ਮਲਕਾ ਕਹਿਣ ਲੱਗੀ ਜੇ ਤੂੰ ਤੋਹਫਾ ਦੇਣਾ ਚਾਹੁੰਦਾ ਏ ਤੇ ਅਸੀਂ ਤੈਨੂੰ ਮਨਾ ਨਹੀਂ ਕਰ ਸਕਦੇ ਤੇਰੇ ਤਬੇਲੇ ਵਿੱਚ ਜਿਹੜਾ ਸਭ ਤੋਂ ਤੇਜ਼ ਦੌੜਦਾ ਘੋੜਾ ਏ ਉਹ ਸਾਨੂੰ ਦੇ ਦੇ ਬਾਦਸ਼ਾਹ ਨੇ ਜਦੋਂ ਘੋੜਾ ਮੰਗਵਾ ਦਿੱਤਾ ਤੇ ਸੌਦਾਗਰ ਉੱਤੇ ਚੜ ਬੈਠਾ ਮਲਕਾ ਕਹਿਣ ਲੱਗੀ ਤੂੰ ਮੇਰਾ ਭਰਾ ਏ ਤੇਰੇ ਤੋਂ ਸਿਵਾ ਕੋਈ ਮੈਨੂੰ ਹੱਥ ਨਾ ਲਾਵੇ ਤੂੰ ਮੈਨੂੰ ਘੋੜੇ ਤੇ ਬਿਠਾ ਦੇ ਬਾਦਸ਼ਾਹ ਨੇ ਗੋਡਾ ਮੂੰਹ ਮਾਰਿਆ ਉਹ ਗੋਡੇ ਤੇ ਪੈਰ ਰੱਖ ਕੇ ਘੋੜੇ ਤੇ ਚੜ ਗਈ ਜਦੋਂ ਘੋੜਾ ਟੁਰਨ ਲੱਗਾ ਤੇ ਮਲਕਾ ਕਹਿਣ ਲੱਗੀ ਬਾਦਸ਼ਾਹ ਮੈਂ ਤੇਰੀ ਮਲਕਾ ਸਾਂ ਤੂੰ ਆਪੇ ਹੀ ਭੈਣ ਬਣਾ ਕੇ ਨਿਕਾਹ ਤੋੜਿਆ ਤੇ ਮੈਂ ਹੁਣ ਸੌਦਾਗਰ ਦੀ ਬੀਵੀ ਬਣ ਕੇ ਜਾ ਰਹੀ ਹਾਂ ਤੂੰ ਮੇਰੇ ਬਾਪ ਨੂੰ ਕੁੰਜਾਂ ਦੀ ਵਜ੍ਹਾ ਤੋਂ ਫਾਂਸੀ ਲਾਉਣ ਲੱਗਾ ਸੈਂ ਮੈਂ ਤੈਨੂੰ ਉਹਦੀ ਸਜ਼ਾ ਦੇ ਕੇ ਜਾ ਰਹੀ ਹਾਂ
ਸੌਦਾਗਰ ਨੇ ਤੇਜ਼ ਰਫ਼ਤਾਰ ਘੋੜੇ ਨੂੰ ਨਸਾਇਆ ਤੇ ਬਾਦਸ਼ਾਹ ਉੱਥੇ ਸਿਰ ਫੜ ਕੇ ਬਹਿ ਗਿਆ। ਬਾਦਸ਼ਾਹ ਕੋਲ ਹੁਣ ਕੋਈ ਵੀ ਏਡਾ ਤੇਜ਼ ਘੋੜਾ ਨਹੀਂ ਸੀ ਜਿਹੜਾ ਉਹਨਾਂ ਨੂੰ ਜਾ ਕੇ ਫੜ ਸਕਦਾ। ਮੇਰੇ ਸੱਜਣੋ ਬੇਲੀਓ, ਇਸ ਤਰ੍ਹਾਂ ਉਹ ਬਾਦਸ਼ਾਹ ਨੂੰ ਬਰਬਾਦ ਕਰਕੇ ਸੌਦਾਗਰ ਨਾਲ ਚਲੀ ਗਈ ਤੇ ਆਪਣੇ ਪਿਓ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।